ਰੁੱਖ ਕਰਕੇ ਬਾਈਬਲ ਕਲਾਂ ਦਾ ਸ਼ਰਮਾ ਜੀ। ਤੇ ਬਾਈਬਲ ਕਲਾਂ ਇਨਸਾਫ ਗੋਲੀ ਕਾਂਡ ਦਾ ਨਹੀਂ ਮਿਲਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। 7 ਸਾਲਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ। ਮੋਰਚਾ ਲੱਗਿਆ ਹੋਇਆ ਸੀ, ਇਨਸਾਫ ਮੋਰਚਾ। ਹੁਣ ਮੋਰਚਾ ਜਿਹੜਾ ਹੈ ਬਾਈਬਲ ਕਲਾਂ ਇਨਸਾਫ ਮੋਰਚਾ, ਉਹ ਕੌਮੀ ਮਾਰਗ ਤੇ ਆ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਕੱਲ ਮਤਲਬ ਕਿ ਇਸ ਮੋਰਚੇ ਨੂੰ ਚੱਲਦਿਆਂ ਜਿਵੇਂ ਉਹਦੀ ਸਾਲਗਿਰਾ ਉਸੇ ਤਰ੍ਹਾਂ ਉਸ ਦਿਨ ਤੋਂ ਫਿਰ ਇਕੱਠ ਹੋਇਆ। ਉੱਥੇ ਵੱਡੇ ਲੀਡਰ ਵੀ ਪਹੁੰਚੇ, ਨੁਮਾਇੰਦੇ ਵੀ, ਪੰਥਕ ਨੁਮਾਇੰਦੇ ਵੀ ਪਹੁੰਚੇ, ਵੱਖੋ ਵੱਖ ਧਿਰਾਂ ਦੇ ਮੋਢੀ ਵੀ ਪਹੁੰਚੇ ਤੇ ਆਮ ਸੰਗਤ ਵੀ ਵੱਡੀ ਗਿਣਤੀ 'ਚ ਆਈ। ਤੇ ਉੱਥੇ ਉਹੀ ਤਕਰੀਰਾਂ, ਵਿਚਾਰਾਂ, ਉਹੀ ਗੱਲਾਂ ਜਿਹੜੀਆਂ ਆਪਾਂ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ, ਇਹ ਸਾਡਾ ਮਤਲਬ ਕਿ ਕਿੰਨਾ ਮਤਲਬ ਕਿ ਅਫਸੋਸਜਨਕ ਪੱਖ ਹੈ ਕਿ ਅਸੀਂ ਗੁਰੂ ਸਾਹਿਬ ਦੇ ਬੇਅਦਬੀ ਵਾਲੇ ਮਾਮਲੇ ਵਿੱਚ ਇਨਸਾਫ ਦੇ ਲਈ ਇੰਨੇ ਸਾਲਾਂ ਤੋਂ ਅਸੀਂ ਸੜਕਾਂ ਤੇ ਧੱਕੇ ਖਾ ਰਹੇ ਹਾਂ, ਅਸੀਂ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ, ਪਰ ਸਰਕਾਰਾਂ ਬਦਲੀਆਂ ਪਰ ਉਹਨਾਂ ਦੀ ਨੀਅਤ ਨਹੀਂ ਬਦਲੀ। ਸੋ ਇਸ ਲਈ ਚਾਹੇ ਮਤਲਬ ਅਕਾਲੀ ਦਲ ਦਾ ਆਪਾਂ ਪੱਖ ਲੰਮੇ ਸਮੇਂ ਤੋਂ ਵਿਚਾਰਦੇ ਰਹੇ ਹਾਂ, ਆਪਾਂ ਕੈਪਟਨ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਚੰਨੀ ਦੇ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਰਹੇ ਹਾਂ, ਤੇ ਹੁਣ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਵੀ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਕੁਝ ਨਵਾਂ ਅਜੇ ਤੱਕ ਹੁੰਦਾ ਨਜ਼ਰ ਨਹੀਂ ਆਇਆ ਜੀ। ਜਦੋਂ ਜੀ ਕਰਦਾ ਜੀ ਅਸੀਂ ਬੁਲਾ ਲਿਆ ਜੀ ਸੁਖਬੀਰ ਨੂੰ, ਅਸੀਂ ਤਲਬ ਕਰ ਲਿਆ ਜੀ, ਅਸੀਂ ਪੁੱਛਗਿੱਛ ਲਈ ਸਮੇਤ ਸੈਣੀ ਨੂੰ ਬੁਲਾ ਲਿਆ ਜੀ, ਹੈ। ਪਰ ਜਿਹੜੇ ਦੋ ਬੰਦੇ ਮਤਲਬ ਰਿਪੋਰਟ ਤਿਆਰ ਕਰਦੇ ਨੇ, ਜੋਰਾ ਸਿੰਘ ਹੋਰਾਂ ਵਾਲੀ ਰਿਪੋਰਟ, ਤੇ ਉਹ ਕਿਹਦੇ ਟਾਈਮ 'ਚ ਤਿਆਰ ਹੁੰਦੀ ਹੈ ਜੀ? ਅਕਾਲੀਆਂ ਦੇ ਟਾਈਮ 'ਚ। ਤੇ ਅੱਜ ਕੱਲ ਉਹ ਕਿੱਥੇ ਨੇ ਜੀ? ਆਮ ਆਦਮੀ ਪਾਰਟੀ 'ਚ। ਕਾਂਗਰਸੀਆਂ ਦੇ ਟਾਈਮ 'ਚ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਤਿਆਰ ਹੁੰਦੀ ਹੈ। ਕੁੰਵਰ ਵਿਜੇ ਪ੍ਰਤਾਪ ਅੱਜ ਕੱਲ ਕਿੱਥੇ ਨੇ ਜੀ? ਆਮ ਆਦਮੀ ਪਾਰਟੀ 'ਚ। ਬਿਲਕੁਲ ਸਹੀ। ਤੇ ਦੋਵਾਂ ਦੀ ਰਿਪੋਰਟ ਜੇ ਅੱਡ ਅੱਡ ਨਹੀਂ ਲਾਗੂ ਕਰਨੀ ਤਾਂ ਇਕੱਠੀ ਬਿਠਾ ਕੇ ਵਿਚਾਰ ਕਰਾ ਲਓ ਨਾ ਦੋਵਾਂ ਤੋਂ, ਕਿ ਭਾਈ ਇੱਕ ਸਾਂਝਾ ਸਾਨੂੰ ਪੱਕਾ ਫਾਰਮੂਲਾ ਦੱਸ ਦਿਓ ਕਿ ਕੀ ਕੰਮ ਕਰਨਾ। ਸੋ ਉਹਦੇ ਬਾਵਜੂਦ ਵੀ ਮਤਲਬ ਇਹਨਾਂ ਮਤਲਬ ਤੁਹਾਡੀ ਵੀ ਨੀਅਤ ਉਹ ਨਹੀਂ, ਸਿਰਫ ਉਹਨਾਂ ਵਿਅਕਤੀਆਂ ਦੀ ਇੱਛਾ ਕੀ ਰਾਜਨੀਤਿਕ ਇੱਛਾ ਹੀ ਸੀ ਕਿ ਉਹ ਸਿਰਫ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਅਗਲਾ ਕਦਮ ਪੁੱਟਣ ਲਈ ਸੀ। ਕੁੰਵਰ ਵਿਜੇ ਪ੍ਰਤਾਪ ਉਸੇ ਸਟੇਜ ਤੇ ਖੜ ਕੇ ਕਹਿੰਦੇ ਨੇ ਕਿ ਸਰਕਾਰ ਨੇ ਕੁਝ ਨਹੀਂ ਕਰਨਾ। ਉਸੇ ਸਟੇਜ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਖੜ ਕੇ ਕਹਿੰਦੇ ਨੇ ਕਿ 1.5 ਮਹੀਨਾ ਦੇ ਦਿਓ ਜੀ। ਤੇ ਇਹਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਸੱਚ ਬੋਲ ਕੇ ਰਹੇ, 1.5 ਮਹੀਨਾ ਛੱਡੋ 2 ਮਹੀਨੇ ਲੰਘ ਲਏ, ਹੋਇਆ ਕੁਝ ਨਹੀਂ। ਤੇ ਹੁਣ ਅਗਲੇ ਕਹਿੰਦੇ ਕੁਲਤਾਰ ਸੰਧਵਾ ਅਸਤੀਫਾ ਦੇਵੇ, ਤੇ ਨਾ ਕੁਲਤਾਰ ਸੰਧਵਾ ਅਸਤੀਫਾ ਦੇਵੇ ਤੇ ਨਾ ਸਰਕਾਰ ਇਨਸਾਫ ਦੇਵੇ, ਤੇ ਫਿਰ ਧਰਨਾ ਹੁਣ ਕੌਮੀ ਮਾਰਗ ਤੇ ਆ ਗਿਆ ਜੀ। ਕੱਲ ਫਿਰ ਰੋਸੇ ਵਜੋਂ ਇਹ ਤੈਅ ਕੀਤਾ ਕਿ ਹੁਣ ਜਿਹੜਾ ਇਨਸਾਫ ਮੋਰਚਾ ਇੱਕ ਮਤਲਬ ਸਟੇਜ ਲਾ ਕੇ, ਇੱਕ ਪੰਡਾਲ ਲਾ ਕੇ ਚੱਲ ਰਿਹਾ ਸੀ, ਉਹ ਰਾਸ਼ਟਰੀ ਮਾਰਗ ਦੇ ਉੱਤੇ ਪੱਕੇ ਧਰਨੇ ਵਜੋਂ ਚੱਲੇਗਾ। ਹੁਣ ਉੱਥੇ ਉਹਨੂੰ ਤਬਦੀਲ ਕਰ ਦਿੱਤਾ ਗਿਆ ਤੇ ਆਉਂਦੇ ਦਿਨਾਂ 'ਚ ਉਹਦਾ ਅਗਲਾ ਰੂਪਰੇਖਾ, ਅਗਲਾ ਪ੍ਰੋਗਰਾਮ ਵੀ ਲਿਖ ਦਿੱਤਾ ਜਾਵੇਗਾ। ਸੋ ਇਹ ਅੰਦਰ ਇੱਕ ਮਤਲਬ ਕਿ ਇੱਕ ਰੋਸਾ ਹੋਰ ਪਨਪ ਰਿਹਾ ਕਿ ਹੱਦ ਹੈ, ਮਤਲਬ ਕਿ ਸਾਨੂੰ ਇੱਕ ਉਸ ਮੰਗ ਦੇ ਲਈ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ, ਜਿਹਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ, ਉਸ ਪੱਖੋਂ ਵੀ ਸਰਕਾਰ ਮਤਲਬ ਕਿ ਉਸ ਮਸਲੇ ਦੀ ਵੀ ਗੰਭੀਰ ਨਹੀਂ, ਫਿਰ ਤੁਹਾਡੇ ਸਾਡੇ ਬਾਰੇ ਦੇ ਮਸਲਿਆਂ ਲਈ ਤਾਂ ਕਿੱਥੋਂ ਤੱਕ ਗੰਭੀਰ ਹੋਏਗੀ। ਇੱਥੋਂ ਸਾਫ਼ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਮਨਸ਼ਾ ਇੱਕੋ ਜਿਹੀ ਹੈ ਤੇ ਹੁਣ ਇਸ ਨੂੰ ਬੜਾ ਹੁੰਗਾਰਾ ਮਿਲ ਰਿਹਾ। ਔਰ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਅੰਦਰੋਂ ਵੱਖੋ ਵੱਖ ਜਥੇ ਹੁਣ ਤੈਅ ਕਰ ਰਹੇ ਨੇ ਕਿ ਉੱਥੇ ਇਹ ਮੰਗ ਕੀਤੀ ਗਈ ਹੈ ਕਿ ਤੁਸੀਂ ਜ਼ਿਲ੍ਹਾ ਵਾਈਜ਼ ਅਪੀਲ ਕਰਨੀਆਂ ਸ਼ੁਰੂ ਕਰੋ ਕਿ ਅੱਜ ਇਹ ਜ਼ਿਲ੍ਹਾ ਪੂਰਾ ਆਵੇ, ਅੱਜ ਇਹ ਜ਼ਿਲ੍ਹਾ ਪੂਰਾ ਆਵੇ। ਸੋ ਇਸ ਤਰ੍ਹਾਂ ਉੱਥੇ ਇੱਕ ਵੱਡੇ ਇਕੱਠ ਹੋਣੇ ਸ਼ੁਰੂ ਹੋਣ ਤਾਂ ਕਿ ਇਹ ਸੰਦੇਸ਼ ਦਿੱਤਾ ਜਾ ਸਕੇ। ਸੋ ਦੇਖਦੇ ਆ ਜੀ ਆਉਂਦੇ ਦਿਨਾਂ 'ਚ ਕਿੱਧਰ ਨੂੰ ਜਾਂਦਾ। ਫਿਲਹਾਲ ਮੰਚ ਤੋਂ ਕੌਮੀ ਮਾਰਗ ਤੇ ਇਹ ਪੱਕੇ ਮੋਰਚੇ ਵਜੋਂ ਇਹ ਤਬਦੀਲ ਹੋ ਗਿਆ ਹੁਣ ਬਾਈਬਲ ਕਲਾਂ ਇਨਸਾਫ ਮੋਰਚਾ। ਸੋ ਅਜੇ ਵੀ ਜੇਕਰ ਸਰਕਾਰ ਦੀ ਨੀਂਦ ਨਾ ਖੁੱਲੀ ਤਾਂ ਸਰਕਾਰ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਜੀ ਬਿਲਕੁਲ ਮੁਸ਼ਕਲ ਖੜੀ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਬਾਦਲ ਪਰਿਵਾਰ ਗਿਆ, ਇਸੇ ਕਰਕੇ ਸੱਤਾ ਦੇ ਵਿੱਚੋਂ ਫਿਰ ਕੈਪਟਨ ਗਿਆ, ਚੰਨੀ ਹੁਣ ਵਾਰੀ ਮਾਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਜਿਹੜੇ ਮੌਜੂਦਾ ਨੇ, ਦੇਖਦੇ ਹਾਂ ਉਹ ਕੀ ਕਰਦੇ ਨੇ।